ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨਾਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਜਿਸ ਦੇ ਵਿੱਚ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹਾਂ, ਵਿਸ਼ਵ ਦੀਆਂ ਅਹਿਮ ਖਬਰਾਂ 'ਤੇ ਨਜ਼ਰ ਬਣਾਉਂਦੇ ਹਾਂ। ਮੇਰੇ ਨਾਲ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜੇ ਹੋਏ ਆ, ਸਾਡੇ ਸਾਰੇ ਹੀ AM FM ਸਟੇਸ਼ਨ ਨਾਲ ਦੀ ਨਾਲ ਆਈਫੋਨ, ਐਂਡਰੋਇਡ, ਫੇਸਬੁੱਕ, ਟੈਲੀਫੋਨ ਦੇ ਰਾਹੀਂ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਅੱਜ ਜੂਨ ਦੀ 15 ਤਰੀਕ ਆ ਅਤੇ ਦਿਨ ਸ਼ੁੱਕਰਵਾਰ ਆ। ਸੋ ਅੱਜ ਜੋ ਕੁਝ ਵਾਪਰਿਆ USA ਦੇ ਵਿੱਚ ਉਹ ਆਪਾਂ ਤੁਹਾਡੇ ਨਾਲ ਜਾਂ ਸਾਡੇ ਮੁਲਕ ਦੇ ਆਲੇ ਦੁਆਲੇ ਜੋ ਕੁਝ ਵਾਪਰਿਆ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ, ਸਪਾਂਸਰ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਰਟ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਲੋਵਿਸ ਤੋਂ, ਬਿੰਦਰ ਧਾਰੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲੈਨਵੁੱਡ ਤੋਂ, ਗੁਰਚਰਨ ਸਿੰਘ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ ਤੋਂ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ, ਅਮਰਜੀਤ ਸਿੰਘ ਸਟਾਕਟਨ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀ ਪਹਿਲੀ ਖਬਰ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਟਰੰਪ ਨੇ 25% ਜਿਹੜਾ ਟੈਰਿਫ ਆ ਉਹ ਚਾਈਨਾ ਨੂੰ ਜਿਹੜਾ ਸਮਾਨ ਜਾਂਦਾ ਚਾਈਨਾ ਤੋਂ ਆਉਂਦਾ ਹੈਗਾ ਆ, ਉਹਦੇ $50 ਬਿਲੀਅਨ ਦਾ ਜਿਹੜਾ ਵਰਥ ਹੈਗਾ ਉਹਦੇ ਉੱਤੇ ਟੈਕਸ ਲਾ ਦਿੱਤਾ ਅਤੇ ਚਾਈਨਾ ਨੂੰ ਬਲੇਮ ਕੀਤਾ ਹੈਗਾ ਵੀ ਉਹ ਸਾਡੇ ਇੰਟਲੈਕਚੁਅਲ ਜਿਹੜੀ ਪ੍ਰੋਪਰਟੀ ਹੈਗੀ ਆ ਉਹਨੂੰ ਚੋਰੀ ਕਰਦੇ ਹੈਗੇ ਆ। ਅਤੇ ਇਹਦੇ 'ਚ ਕੋਈ ਸ਼ੱਕ ਵੀ ਨਹੀਂ, USA ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਜਾਂ ਪ੍ਰੋਡਕਟ ਜਦੋਂ ਨਿਕਲਦਾ ਹੈ ਉਸੇ ਟਾਈਮ ਦੇ ਉੱਤੇ ਜਿਹੜੇ ਚਾਈਨੀਜ਼ ਹੈਗੇ ਆ ਉਹਨੂੰ ਕਾਪੀ ਕਰਕੇ ਅਤੇ ਉਹ ਉੱਥੋਂ ਕੱਢ ਦਿੰਦੇ ਹੈਗੇ ਆ। ਸੋ 800 ਪ੍ਰੋਡਕਟ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਟੀਮ ਨੇ ਚੁਣੇ ਹੈਗੇ ਆ $34 ਬਿਲੀਅਨ ਦੇ ਟਰੇਡ ਦੇ, ਜਿਹਦੇ ਉੱਤੇ 25% ਟੈਕਸ 6 ਜੁਲਾਈ ਤੋਂ ਸ਼ੁਰੂ ਹੋ ਜਾਣਾ ਆ। ਬਿਲਕੁਲ ਜੀ। ਇਹ 800 ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਤੋਂ ਵੀ ਜ਼ਿਆਦਾ ਪ੍ਰੋਡਕਟ ਜਿਹੜੇ ਆ ਉਹ ਰੱਖੇ ਗਏ ਨੇ। ਇਸ ਤੋਂ ਪਹਿਲਾਂ ਲਿਸਟ ਥੋੜ੍ਹੀ ਵੱਡੀ ਸੀਗੀ, ਉਸ ਤੋਂ ਬਾਅਦ 'ਚ ਉਹਨਾਂ ਨੇ ਕੁਛ ਚੀਜ਼ਾਂ ਜਿਹੜੀਆਂ ਇਸ ਦੇ ਵਿੱਚੋਂ ਘਟਾਈਆਂ ਸੀਗੀਆਂ। 250 ਘਟਾ ਕੇ ਬਾਅਦ 'ਚ 150 ਹੋਰ ਜਿਹੜੀਆਂ ਉਸ ਦੇ ਵਿੱਚ ਐਡ ਡਿਫਰੈਂਟ ਜਿਹੜੀਆਂ ਕਰ ਦਿੱਤੀਆਂ। ਇਸ ਦੇ ਨਾਲ ਇਹ ਹੋਇਆ ਵੀ ਹੁਣ ਜਿਹੜਾ ਟਰੇਡ ਵਾਰ ਆ ਉਹ ਚਰਨ ਸੀਮਾ ਦੇ ਉੱਤੇ ਪਹੁੰਚੂਗਾ। ਪਿਛਲੇ ਦਿਨਾਂ ਦੇ ਵਿੱਚ ਚਾਈਨਾ ਦੇ ਨਾਲ ਸਮਝੌਤਿਆਂ ਦੇ ਵਿੱਚ ਇਹ ਦੇਖਿਆ ਗਿਆ ਸੀਗਾ ਵੀ ਜਿਹੜਾ ਚਾਈਨਾ ਆ ਉਹ $80 ਬਿਲੀਅਨ ਦੇ ਹੋਰ ਪ੍ਰੋਡਕਟ ਜਿਹੜਾ ਆ ਉਹ 70 ਕਿ $80 ਬਿਲੀਅਨ ਦੇ ਜਿਹੜੇ ਉਹ ਖਰੀਦੂਗਾ। ਅਤੇ ਨਾਲ ਹੀ ਹੁਣ ਚਾਈਨਾ ਦੇ ਇਹ ਫੈਸਲਾ ਆਉਣ ਤੇ ਨਾਲ ਦੇ ਨਾਲ ਹੀ ਉਹਨਾਂ ਨੇ ਉਸ ਚੀਜ਼ ਨੂੰ ਰੱਦ ਕਰ ਦਿੱਤਾ ਵੀ ਅਮਰੀਕਾ ਦੇ ਜਿਹੜੇ ਇੰਨੇ $1 ਬਿਲੀਅਨ ਦੇ ਹੁਣ ਜਿਹੜੇ ਐਕਸਟਰਾ ਪ੍ਰੋਡਕਟ ਅਸੀਂ ਖਰੀਦਣੇ ਸੀ ਉਹ ਹੁਣ ਨਹੀਂ ਖਰੀਦਾਂਗੇ ਅਤੇ ਅਸੀਂ ਵੀ ਰਿਟੈਲੀਏਟਰੀ ਯਾਨੀ ਕਿ ਇਸ ਦਾ ਸਿੱਟਾ ਜਿਹੜਾ ਆ ਉਸ ਦੇ ਵਜੋਂ ਆਪਣੇ ਵੱਲੋਂ ਜਿਹੜੇ ਆ ਉਹ ਹੁਣ ਜਿਹੜੇ ਟੈਰਿਫ ਆ ਉਹ ਅਮਰੀਕਾ ਦੇ ਪ੍ਰੋਡਕਟਸ ਦੇ ਉੱਤੇ ਲਾਉਣ ਜਾ ਰਹੇ ਆ। ਦੇਖੋ, ਦੋ ਮੁਲਕਾਂ ਦੇ ਜਿਹੜੇ ਟਰੇਡ ਡੈਫਿਸਿਟ ਦੇ ਵਿੱਚ ਭਾਰ ਜਿਹੜਾ ਸਾਰੇ ਆਮ ਲੋਕਾਂ ਦੇ ਉੱਤੇ ਹੀ ਪੈਣਾ ਆ। ਸਰਕਾਰਾਂ ਦਾ ਜਿਹੜੀ ਇਹ ਲੜਾਈ ਆ ਇਹ ਸਿੱਧਾ ਦਾ ਸਿੱਧਾ ਅਸਰ ਜਿਹੜਾ ਆਮ ਲੋਕਾਂ ਦੇ ਉੱਤੇ ਜਿਹੜੇ ਪ੍ਰੋਡਕਟ ਬਣਾ ਰਹੇ ਨੇ ਅਤੇ ਜਿਨ੍ਹਾਂ ਨੇ ਪ੍ਰੋਡਕਟ ਜਿਹੜਾ ਖਰੀਦਣਾ, ਚਾਹੇ ਉੱਧਰੋਂ ਇੱਧਰ ਨੂੰ ਆ ਰਿਹਾ ਅਤੇ ਚਾਹੇ ਉੱਧਰੋਂ ਉੱਧਰ ਨੂੰ ਆ ਰਿਹਾ ਆ, ਉਸ ਲਿਹਾਜ਼ ਦੇ ਨਾਲ ਜਿਹੜਾ ਉਹਨਾਂ ਸਾਰੇ ਲੋਕਾਂ ਦੇ ਉੱਤੇ ਅਸਰ ਪੈਣਾ ਆ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਇਸ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਟਰੇਡ ਰਿਲੇਸ਼ਨ ਆ ਚਾਈਨਾ ਦੇ ਨਾਲ ਜਿਹੜੇ ਸੰਬੰਧ ਨੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਹੁਣ ਖਟਾਸ ਜਿਹੜੀ ਆ ਉਹ ਵਧੂਗੀ ਜੀ। ਬਿਲਕੁਲ, ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ, ਜਿਸ ਤਰ੍ਹਾਂ ਆਪਾਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਵੀ ਜਿਹੜੀ ਅਮਰੀਕਨ ਟੈਕਨੋਲੋਜੀ ਆ ਅਤੇ ਇੰਟਲੈਕਚੁਅਲ ਪ੍ਰੋਪਰਟੀ ਆ ਉਹ ਚਾਈਨਾ ਵਾਲੇ ਸ਼ਰੇਆਮ ਚੋਰੀ ਕਰ ਰਹੇ ਹੈਗੇ ਆ। ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ ਆ, ਅੱਜ ਸਵੇਰੇ ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਗੈਂਗ ਸ਼ੁਆਂਗ ਆ, ਉਹਨਾਂ ਨੇ ਇਹ ਕਿਹਾ ਵੀ ਚਾਈਨਾ ਅਤੇ USA ਦੇ ਵਿਚਾਲੇ ਜਿਹੜੀਆਂ ਟਰੇਡ ਟਾਕਸ ਜਿਹੜੀਆਂ ਟਰੇਡ ਦੀ ਬਾਬਤ ਗੱਲਾਂ ਚੱਲ ਰਹੀਆਂ ਉਹ ਰਾਈਟ ਵੇ ਬੰਦ ਹੋ ਜਾਣਗੀਆਂ ਜੇ ਚਾਈਨਾ ਨੇ ਜੇ USA ਨੇ ਇਕੱਲਿਆਂ ਨੇ ਜਿਹੜਾ ਹੈਗਾ ਟੈਰਿਫ ਚਾਈਨਾ ਦੇ ਜਿਹੜੇ ਪ੍ਰੋਡਕਟਸ ਆ ਉਹਨਾਂ ਦੇ ਉੱਤੇ ਲਾ ਦਿੱਤਾ। ਅਤੇ ਚਾਈਨਾ ਵਾਲੇ ਆਫਕੋਰਸ ਹੁਣ ਉਹ ਵੀ ਜਿਹੜੇ USA ਦੇ ਪ੍ਰੋਡਕਟਸ ਹੈਗੇ ਉਹਨਾਂ ਦੇ ਉੱਤੇ ਟੈਰਿਫ ਲਾਉਣਗੇ। ਅਤੇ ਇਹਦੇ ਸੰਬੰਧ ਦੇ ਵਿੱਚ
ਜਿਹੜੇ ਇਕੋਨੋਮਿਸਟ ਹੈਗੇ ਆ ਉਹ ਇਹ ਕਹਿੰਦੇ ਆ ਵੀ ਇੰਨਾ ਜ਼ਿਆਦਾ ਜਿਹੜਾ GDP ਨੂੰ ਹਰਟ ਨਹੀਂ ਹੋਣਾ, ਮੇਬੀ ਕਹਿੰਦੇ ਲੈਸ ਦੈਨ 0.5%, ਹਾਫ ਹੀ ਪੁਆਇੰਟ ਜਿਹੜਾ GDP ਨੂੰ ਅਫੈਕਟ ਕਰੇਗਾ ਇਹ ਟੈਰਿਫ ਜਿਹੜਾ। ਇਸੇ ਤਰ੍ਹਾਂ ਇੰਟਰਨੈਸ਼ਨਲ ਮੋਨੀਟਰੀ ਫੰਡ ਵਾਲੇ ਜਿਹੜੇ ਆ ਉਹਨਾਂ ਨੇ ਵੀ ਵਾਰਨਿੰਗ ਦਿੱਤੀ ਆ ਵੀ ਹਜੇ ਤੱਕ ਕੋਈ ਇਹ ਪਤਾ ਨਹੀਂ ਹੈ ਵੀ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ ਵੀ ਇਹ ਬਿਜ਼ਨਸ ਨੂੰ ਤੇ ਕੰਜ਼ਿਊਮਰ ਕੌਨਫੀਡੈਂਸ ਨੂੰ ਕਿਸ ਤਰ੍ਹਾਂ ਜਿਹੜਾ ਅਫੈਕਟ ਕਰੇਗਾ। ਬਿਲਕੁਲ ਬਾਰ ਕਹਿੰਦੇ ਆ ਵੀ ਦੇਰ ਵਿਲ ਬੀ ਲੂਜ਼ਰਸ ਔਨ ਬੋਥ ਸਾਈਡ, ਦੋਨੋਂ ਪਾਸੇ ਕਿਸੇ ਨਾ ਕਿਸੇ ਦਾ ਤਾਂ ਜਿਹੜਾ ਕੰਮ ਆ ਉਹ ਡੈਫੀਨੇਟਲੀ ਖਰਾਬ ਆ ਉਹ ਹੋਊਗਾ। ਸੋ ਦੇਖਦੇ ਹਾਂ ਇਸ ਪੂਰੇ ਜਿਹੜੇ ਘਟਨਾਕ੍ਰਮ ਤੋਂ ਬਾਅਦ ਦੇ ਵਿੱਚ ਹੁਣ ਕੀ ਜਿਹੜੀ ਕਿਉਂਕਿ ਹੁਣ ਚਾਈਨਾ ਵਾਲੇ ਲਿਸਟ ਜਿਹੜੀ ਉਹ ਕੱਢਣਗੇ ਆਲਰੇਡੀ, ਜਿੱਦਾਂ ਅਮਰੀਕਾ ਵਾਲਿਆਂ ਨੇ ਤਾਂ ਕੱਢ ਦਿੱਤੀ ਹੈਗੀ ਆ। ਸੋ ਰਾਸ਼ਟਰਪਤੀ ਟਰੰਪ ਨੇ ਜਿੱਦਾਂ ਬਾਰ-ਬਾਰ ਕਹਿੰਦੇ ਆ ਵੀ ਇੰਟੈਲੈਕਚੁਅਲ ਪ੍ਰਾਪਰਟੀ, ਸੋ ਇੰਟੈਲੈਕਚੁਅਲ ਪ੍ਰਾਪਰਟੀ ਇਹ ਨਹੀਂ ਆ ਵੀ ਇਕੱਲਾ ਕਾਪੀ ਕਰਨਾ, ਉਹ ਇੰਟੈਲੈਕਚੁਅਲ ਪ੍ਰਾਪਰਟੀ ਦੀ ਚੋਰੀ ਨਹੀਂ ਆ। ਚੋਰੀ ਉਹ ਆ ਵੀ ਕਹਿੰਦੇ ਵੀ ਜਿਹੜੀਆਂ ਕੰਪਨੀਆਂ ਅਮਰੀਕਾ ਤੋਂ ਜਾ ਕੇ ਉੱਥੇ ਆਪਣਾ ਕੋਈ ਪਲਾਂਟ ਜਾਂ ਮੈਨੂਫੈਕਚਰਿੰਗ ਦਾ ਜਾਂ ਕੁਛ ਉਹ ਕਰਦੀਆਂ ਆ ਤੇ ਚਾਈਨਾ ਦੀ ਸਰਕਾਰ ਉਹਨਾਂ ਦੇ ਉੱਤੇ ਦਬਾਅ ਪਾਉਂਦੀ ਆ ਵੀ ਜੇ ਤੁਸੀਂ ਸਾਡੇ ਇੱਥੇ ਚੀਜ਼ਾਂ ਖੋਲ੍ਹਣੀਆਂ ਆ, ਪ੍ਰੋਡਕਸ਼ਨ ਕਰਨੀ ਜਿਹੜੀ ਸ਼ੁਰੂ ਕਰਨੀ ਆ, ਤੇ ਐਕਚੁਅਲ ਦੇ ਵਿੱਚ ਜਿਹੜੇ ਉਹਦੇ ਬਲੂ ਪ੍ਰਿੰਟਸ ਨੇ ਜਾਂ ਜਿਹੜਾ ਜੋ ਕਿਸ ਤਰੀਕੇ ਦੇ ਨਾਲ ਬਣਾਇਆ ਜਾਂਦਾ ਆ ਉਹ ਅਧਿਕਾਰਤ ਤੌਰ ਦੇ ਉੱਤੇ ਉਹਨਾਂ ਨੂੰ ਜਿਹੜੀ ਉਹ ਪ੍ਰਾਪਰਟੀ ਜਿਹੜੀ ਆ ਉਹ ਦਿੱਤੀ ਜਾਵੇ। ਉਹ ਉਹਨਾਂ ਦਾ ਬਿਲਕੁਲ ਇੱਕ ਹਿਸਾਬ ਦੇ ਨਾਲ ਜਿਹੜੇ ਬਲੂ ਪ੍ਰਿੰਟ ਆ ਉਹ ਉਹਨਾਂ ਨੂੰ ਦਿੱਤੇ ਜਾਣ। ਸੋ ਇੱਕ ਤਾਂ ਰਿਵਰਸ ਇੰਜੀਨੀਅਰਿੰਗ ਉਹ ਡਿਫਰੈਂਟ ਚੀਜ਼ ਆ ਵੀ ਇੱਕ ਡੁਪਲੀਕੇਟ ਮਾਲ ਜਿਹੜਾ ਉਸੇ ਤਰੀਕੇ ਦਾ ਦਿਖਦਾ ਦੁਖਦਾ ਜਿਹੜਾ ਉਹ ਬਣਾ ਦੇਣਾ, ਪਰ ਐਕਚੁਅਲ ਦੇ ਵਿੱਚ ਪੂਰੀ ਦੀ ਪੂਰੀ ਟੈਕਨੋਲੋਜੀ ਨੂੰ ਹਥਿਆਰ ਲੈਣਾ ਇਹਨਾਂ ਚੀਜ਼ਾਂ ਦੇ ਡਰ ਦੇ ਅਧੀਨ ਵੀ ਜੇ ਤੁਸੀਂ ਸਬਸਿਡੀ ਲੈਣੀ ਆ ਤੇ ਜਾਂ ਤੁਸੀਂ ਇੱਥੇ ਮੈਨੂਫੈਕਚਰਿੰਗ ਜਾਂ ਕੋਈ ਵੀ ਪਲਾਂਟ ਆਪਣਾ ਜਿਹੜਾ ਇੱਥੇ ਤੁਸੀਂ ਲਾਉਣਾ ਚਾਹੁੰਦੇ ਆ ਤਾਂ ਉਹ ਉਸ ਚੀਜ਼ ਦਾ ਜਿਹੜਾ ਆ ਰਾਸ਼ਟਰਪਤੀ ਟਰੰਪ ਨੇ ਜ਼ਿਆਦਾ ਡਰ ਜ਼ਾਹਰ ਕੀਤਾ ਆ। ਕਹਿੰਦੇ ਵੀ ਇਸ ਦੇ ਚੱਲਦਿਆਂ ਇਕੱਲਾ ਇੰਟੈਲੈਕਚੁਅਲ ਪ੍ਰਾਪਰਟੀ ਦੀ ਚੋਰੀ ਹੋਈ ਨਹੀਂ, ਨਾਲ ਦੇ ਨਾਲ ਨੈਸ਼ਨਲ ਸਿਕਿਉਰਿਟੀ ਨੂੰ ਵੀ ਜਿਹੜਾ ਇਸ ਦੇ ਉੱਤੇ ਜਿਹੜਾ ਖਤਰਾ ਪੈਂਦਾ ਆ ਵੀ ਕਿਉਂਕਿ ਬਹੁਤ ਸਾਰੀ ਅਜਿਹੇ ਚੀਜ਼ ਹੁੰਦੇ ਆ ਜਿਹੜੇ ਸਿਰਫ ਤੇ ਸਿਰਫ ਅਮਰੀਕਾ ਦੇ ਵਿੱਚ ਚੱਲਣ ਲਈ ਜਾਂ ਅਮਰੀਕਾ ਵਾਸਤੇ ਹੀ ਜਿਹੜੇ ਆ ਉੱਥੇ ਮੈਨੂਫੈਕਚਰਿੰਗ ਭਾਵੇਂ ਉੱਥੇ ਹੋ ਰਹੀ ਆ ਉਹ ਬਣਾਏ ਜਾਂਦੇ ਆ। ਰਾਸ਼ਟਰਪਤੀ ਟਰੰਪ ਬਹੁਤ ਰੌਲਾ ਪਾਉਂਦੇ ਨੇ ਵੀ ਅਮਰੀਕਾ ਦੇ ਵਿੱਚ ਵਾਪਸ ਮੈਨੂਫੈਕਚਰਿੰਗ ਆਪਾਂ ਲੈ ਕੇ ਆਉਣੀ ਆ। ਸੋ ਉਹ ਹੁਣ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਹੁਣ ਟ੍ਰੇਡ ਵਾਰ ਤੋਂ ਬਾਅਦ ਦੇ ਵਿੱਚ ਹੋਊਗਾ। ਮੰਨੇ ਨਹੀਂ ਆ ਕਿਸੇ ਦੀ ਵੀ ਇਸ ਚੀਜ਼ ਦੇ ਵਿੱਚ ਜਿਹੜੀ ਉਹ ਗੱਲ, ਤੇ ਉਹਨਾਂ ਨੇ ਹੁਣ ਇਹ ਜਿਹੜੇ ਟੈਰਿਫ ਆ ਪੱਕੇ ਅਧਿਕਾਰਤ ਤੌਰ ਦੇ ਉੱਤੇ ਜਿਹੜੇ ਅੱਜ ਠੋਕ ਦਿੱਤੇ ਆ। ਹੁਣ ਇਹਦੇ ਨਾਲ ਇਹ ਵੀ ਆ ਹਰਜੋਤ ਸਿੰਘ ਜੀ, ਹੁਣ ਬਹੁਤ ਸਾਰੇ ਲੋਕਾਂ ਦਾ ਸਮਾਨ ਜਿਹੜਾ ਆਉਣਾ ਆ ਜਿਹੜੇ ਸ਼ਿਪਾਂ ਦੇ ਕੰਟੇਨਰਾਂ ਦੇ ਜ਼ਰੀਏ ਆਉਣਾ ਆ, ਸਭ ਦੇ ਵਿੱਚ ਹਫੜਾ ਦਫੜੀ ਮਚ ਗਈ ਆ ਕਿਉਂਕਿ ਜਿਨ੍ਹਾਂ ਦੇ 6 ਜੁਲਾਈ ਤੋਂ ਬਾਅਦ ਦੇ ਵਿੱਚ ਸ਼ਿਪਾਂ ਲੱਗਣਗੀਆਂ ਪੋਰਟਾਂ ਦੇ ਉੱਤੇ ਉਹਨਾਂ ਦੇ ਉੱਤੇ 25% ਜੇ ਉਹਨਾਂ ਲਿਸਟਾਂ ਦੇ ਵਿੱਚ ਹੈਗਾ ਆ ਤੇ ਉਹ ਟੈਰਿਫ ਲੱਗਣਾ ਹੀ ਲੱਗਣਾ ਆ। ਸੋ ਹੁਣ ਦੇਖਦੇ ਆ ਵੀ ਇਸ ਦੇ ਨਾਲ ਕਿਹੜੀ ਚੀਜ਼ ਦੇ ਉੱਤੇ ਜਿਹੜਾ ਵੱਡਾ ਅਸਰ ਜਿਹੜਾ ਉਹ ਦੇਖਿਆ ਜਾਊਗਾ। ਜੀ ਬਿਲਕੁਲ। ਸੋ ਵਾਈਟ ਹਾਊਸ ਵੱਲੋਂ ਜਿਹੜੀ ਪ੍ਰੈਸ ਜਿਹੜੀ ਇੱਕ ਤਰ੍ਹਾਂ ਨਾਲ ਨਿਊਜ਼ ਆਈ ਹੈਗੀ ਆ ਉਹਨਾਂ ਦੇ ਮੁਤਾਬਕ ਇਹ ਹੈਗਾ, ਕਹਿੰਦੇ ਵੀ ਜਿਹੜੇ ਕੰਜ਼ਿਊਮਰਸ ਆ ਉਹ ਹਰਟ ਨਹੀਂ ਹੋਣਗੇ ਕਿਉਂਕਿ ਉੱਦਾਂ ਦੀਆਂ ਚੀਜ਼ਾਂ ਦੇ ਉੱਤੇ ਟੈਰਿਫ ਨਹੀਂ ਲਾਇਆ ਗਿਆ ਜਿਹੜੇ ਆਮ ਕੰਜ਼ਿਊਮਰ ਯੂਜ਼ ਕਰਦੇ ਜਿਸ ਤਰ੍ਹਾਂ ਕਿ ਟੈਲੀਵਿਜ਼ਨ ਵਗੈਰਾ। ਇਸੇ ਤਰ੍ਹਾਂ ਜੇ ਆਪਾਂ ਰਾਜਕਨਵੀਰ ਸਿੰਘ ਜੀ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੇ ਰਿਪਬਲਿਕਨਸ ਹੈਗੇ ਆ ਉਹ ਹਮੇਸ਼ਾ ਫ੍ਰੀ ਟ੍ਰੇਡ ਪਾਲਿਸੀ ਵੱਲ ਉਹਨਾਂ ਦਾ ਝੁਕਾਅ ਰਹਿੰਦਾ ਹੈਗਾ, ਜਿਹੜੇ ਡੈਮੋਕ੍ਰੇਟਸ ਆ ਉਹ ਟੋਟਲੀ ਆਪੋਜ਼ਿਟ ਹੁੰਦੇ ਹੈਗੇ ਆ। ਸੋ ਇਸ ਮਾਮਲੇ ਦੇ ਵਿੱਚ ਵੀ ਜਿਹੜੇ ਮਿਕਸਡ ਰਿਐਕਸ਼ਨ ਆ ਰਿਹਾ ਰਿਪਬਲਿਕਨ ਪਾਰਟੀ ਵੱਲੋਂ ਪ੍ਰੈਜ਼ੀਡੈਂਟ ਟਰੰਪ ਦੀ ਤਰਫ, ਪਰ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਪ੍ਰੇਜ਼ ਕਰ ਰਹੇ ਹੈਗੇ ਆ। ਸੈਨੇਟਰ ਚੱਕ ਸ਼ੂਮਰ ਜਿਹੜੇ ਹੈਗੇ ਆ ਲੀਡਿੰਗ ਡੈਮੋਕ੍ਰੇਟ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਚਾਈਨਾ ਸਾਡਾ ਰੀਅਲ ਟ੍ਰੇਡ ਐਨਮੀ ਹੈਗਾ ਤੇ ਉਹ ਇੰਟੈਲੈਕਚੁਅਲ ਪ੍ਰਾਪਰਟੀ ਨੂੰ ਚੋਰੀ ਕਰਦਾ ਹੈਗਾ ਤੇ ਸਾਡੀਆਂ ਕੰਪਨੀਆਂ ਜਿਹੜੀਆਂ ਆ ਉਹ ਕੰਪੀਟ ਨਹੀਂ ਕਰ ਸਕਦੀਆਂ, ਜਿਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਮਿਲੀਅਨਸ ਆਫ ਅਮਰੀਕਨ ਜੌਬਸ ਜਿਹੜੀਆਂ ਜਾ ਸਕਦੀਆਂ। ਸੋ ਇੱਕ ਜੇ ਦੇਖਿਆ ਜਾਵੇ ਕਹਿੰਦੇ ਵੀ ਡੈਮੋਕ੍ਰੈਟਿਕ ਪਾਰਟੀ ਪੂਰੀ ਤਰ੍ਹਾਂ ਚਾਈਨਾ ਵਾਲੇ ਇਸ਼ੂ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਦੀ ਸਪੋਰਟ ਕਰ ਰਹੀ ਹੈ। ਬਿਲਕੁਲ ਜਿਹੜੇ ਸੈਨੇਟ ਮਾਈਨੋਰਟੀ ਲੀਡਰ ਹੈਗੇ ਆ ਉਹਨਾਂ ਨੇ ਕਹਿੰਦੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਐਕਸ਼ਨ ਆ ਔਨ ਦਾ ਮਨੀ ਆ, ਬਿਲਕੁਲ ਇੱਦਾਂ ਹੀ ਜਿਹੜੇ ਆ ਉਹ ਕਰਨੇ ਚਾਹੀਦੇ। ਇਸ ਤੋਂ ਪਹਿਲਾਂ ਜਦੋਂ ਮਹੀਨਾ ਕੁ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਇਹ ਆਖਿਆ ਵੀ ਸੀਗਾ ਵੀ ਆਪਾਂ ਇੱਦਾਂ ਕਰਨ ਜਾ ਰਹੇ ਹਾਂ ਤਾਂ ਉਦੋਂ ਵੀ ਚੱਕ ਸ਼ੂਮਰ ਨੇ ਆਪਣਾ ਜਿਹੜਾ ਸਮਰਥਨ ਆ ਇਸ ਚੀਜ਼ ਦੇ ਵਿੱਚ ਦਿੱਤਾ ਸੀਗਾ। ਪਰ ਆਈ ਥਿੰਕ ਜਿਹੜੇ ਰਾਸ਼ਟਰਪਤੀ ਟਰੰਪ ਕਹਿੰਦੇ ਨੇ ਨਾ ਵੀ ਹਰ ਇੱਕ ਚੀਜ਼ ਇੱਥੇ ਵੀ ਬਣਨੀ ਚਾਹੀਦੀ ਹੈ ਕਿਉਂਕਿ ਇਹ ਕਾਫੀ ਚਿਰ ਤੋਂ ਇਹਨਾਂ ਦਾ ਸਲੋਗਨ ਜਿਹੜਾ ਹੈਗਾ ਵੀ ਹੈ ਇਸ ਪਾਸੇ ਵੱਲ ਬਾਈ ਅਮਰੀਕਨ ਤੇ ਹਾਇਰ ਅਮਰੀਕਨ ਤੇ ਸਾਰਾ ਕੁਛ ਮੇਕ ਇਨ ਅਮਰੀਕਾ ਜਿਹੜਾ ਆ। ਤੇ ਆਈ ਥਿੰਕ ਨਾਲ ਹੀ ਬਹੁਤ ਸਾਰੇ ਲੋਕ ਕ੍ਰਿਟਿਕ ਜਿਹੜੇ ਉਹ ਕਹਿੰਦੇ ਆ ਵੀ ਉਹਦੀ ਜਿਹੜੀ ਕੁੜੀ ਆ ਉਹਦਾ ਸਾਰਾ ਸਮਾਨ ਚਾਈਨਾ ਦੇ ਵਿੱਚ ਤੇ ਹੋਰ ਮੁਲਕਾਂ ਦੇ ਵਿੱਚ ਜਿਹੜਾ ਬਣਦਾ ਆ ਉਹਨੂੰ ਮੈਨੂਫੈਕਚਰਿੰਗ ਇੱਥੇ ਜਿਹੜੀ ਆ
ਉਹ ਲਿਆਉਣੀ ਚਾਹੀਦੀ ਆ, ਘਰ ਤੋਂ ਜਿਹੜੀ ਉਹ ਸ਼ੁਰੂਆਤ ਉਹਨਾਂ ਨੂੰ ਕਰਨੀ ਚਾਹੀਦੀ ਆ। ਸੋ ਹੋਪਫੁਲੀ ਸ਼ਾਇਦ ਉਹ ਵਾਲੀ ਗੱਲ ਵਾਲੇ ਪਾਸੇ ਨੂੰ ਵੀ ਧਿਆਨ ਦੇਣ, ਪਰ ਕਿਉਂਕਿ ਬਤੌਰ ਜਿਹੜੇ ਬਿਜ਼ਨਸਮੈਨ ਆ ਉਦੋਂ ਫਿਰ ਉਹਨਾਂ ਨੂੰ ਜਿਹੜਾ ਉਹ ਮੁਨਾਫਾ ਜ਼ਿਆਦਾ ਦਿਖਦਾ ਹੁੰਦਾ ਹੈ। ਤੇ ਨਾਲ ਹੀ ਆਪਾਂ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਖਬਰਾਂ ਵੱਲ ਵੀ ਵਧੀਆ, ਕਿਉਂਕਿ ਅੱਜ ਆਪਣੇ ਕੋਲ ਸਮਾਂ ਥੋੜ੍ਹਾ ਜਿਹਾ ਘੱਟ ਹੁੰਦਾ ਆ। ਸੋ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਮਸਲਾ ਚੱਲ ਰਿਹਾ ਆ, ਕੱਲ੍ਹ ਕਹਿੰਦੇ ਆ ਰਾਤ ਨੂੰ ਜਿਹੜੇ 2 ਬਿੱਲ ਜਿਹੜੇ ਆ ਉਹ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਤੇ ਅਗਲੇ ਹਫ਼ਤੇ ਤੱਕ ਉਹਨਾਂ ਉੱਤੇ ਵੋਟ ਪਾਉਣ ਦੀ ਗੱਲ ਚੱਲ ਰਹੀ ਆ। ਪਰ ਅੱਜ ਸਵੇਰੇ ਫੌਕਸ ਐਂਡ ਫਰੈਂਡਸ ਦੇ ਉੱਤੇ ਜਿਹੜੀ ਇੰਟਰਵਿਊ ਦਿੰਦੇ ਹੋਏ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖਿਆ ਵੀ ਮੈਂ ਦੋਨੋਂ ਹੀ ਜਿਹੜੇ ਇਮੀਗ੍ਰੇਸ਼ਨ ਦੇ ਬਿੱਲ ਦੇਖੇ ਆ, ਇੱਕ ਤਾਂ ਜਿਹੜਾ ਥੋੜ੍ਹਾ ਹਾਰਡਲਾਈਨਰ ਆ ਤੇ ਇੱਕ ਜਿਹੜਾ ਮੋਡਰੇਟ ਆ, ਜਿਸ ਦੇ ਵਿੱਚ GOP ਦੇ ਸਾਰੇ ਲੀਡਰ ਜਿਹੜੇ ਇਨਵੋਲਵ ਨੇ, ਜਿਨ੍ਹਾਂ ਵਿੱਚ ਮੋਡਰੇਟ GOP ਦੇ ਲੀਡਰ ਤੇ ਜਿਹੜੇ ਕੰਜ਼ਰਵੇਟਿਵ ਆ ਉਹ ਵੀ ਜਿਹਨਾਂ ਨੇ ਮਿਲ ਕੇ ਬਣਾਇਆ, ਵਿਚਕਾਰਲਾ ਰਾਹ ਲੱਭਿਆ ਆ। ਤੇ ਕਹਿੰਦੇ ਜਿਹੜਾ ਖਾਸ ਕਰਕੇ ਜਿਹੜਾ ਮੋਡਰੇਟ ਬਣਨ ਵਾਲਾ ਆ ਉਹਦੇ ਉੱਤੇ ਮੈਂ ਸਾਈਨ ਨਹੀਂ ਕਰੂੰਗਾ। ਇਸ ਦੇ ਨਾਲ ਜਿਹੜਾ ਪੌਲ ਰਾਇਨ ਆ ਉਹਨਾਂ ਨੂੰ ਕਾਫੀ ਜ਼ਿਆਦਾ ਧੱਕਾ ਲੱਗਾ ਹੈ, ਕਿਉਂਕਿ ਪੌਲ ਰਾਇਨ ਤੇ ਨਾਲ ਹੋਰ ਕਈ ਲੀਡਰਸ ਆ, ਉਹਨਾਂ ਨੇ ਜਿਹੜਾ ਕੱਲ੍ਹ ਗੱਲਬਾਤ ਕਰਦੇ ਹੋਏ ਆਖਿਆ ਸੀਗਾ ਵੀ ਅਸੀਂ ਵਾਈਟ ਹਾਊਸ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਇਸ ਬਿੱਲ ਦੇ ਉੱਤੇ ਕੰਮ ਕਰ ਰਹੇ ਹਾਂ ਤੇ ਜਿਹੜੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਗਈਆਂ ਆ ਉਸ ਦੇ ਵਿੱਚ ਉਹਨਾਂ ਨੇ ਹਾਮੀ ਭਰੀ ਸੀ ਵੀ ਹਾਂ ਅਸੀਂ ਇਹ ਚੀਜ਼ਾਂ ਜਿਹੜੀਆਂ ਮੰਨ ਸਕਦੇ ਹਾਂ। ਤੇ ਪਰ ਜਦੋਂ ਅੱਜ ਸਵੇਰੇ ਰਾਸ਼ਟਰਪਤੀ ਟਰੰਪ ਨੇ ਜਿਹੜੇ ਫੌਕਸ ਐਂਡ ਫਰੈਂਡਸ ਦੇ ਉੱਤੇ ਗੱਲਬਾਤ ਕਰਦੇ ਹੋਏ ਆਖਿਆ ਵੀ ਮੈਂ ਇਸ ਬਿੱਲ ਦੇ ਉੱਤੇ ਸਾਈਨ ਨਹੀਂ ਕਰੂੰਗਾ, ਤਾਂ ਹੁਣ ਇੱਦਾਂ ਲੱਗਦਾ ਵੀ ਉਸ ਬਿੱਲ ਦੀ ਸਪੋਰਟ ਟੋਟਲ ਡੈਡ ਜਿਹੜੀ ਆ ਉਹ ਹੋ ਜਾਊਗੀ, ਖਾਸ ਕਰਕੇ ਜਿਹੜੇ ਮੋਡਰੇਟ ਰਿਪਬਲਿਕਨਸ ਹੈਗੇ ਆ, ਜਿਹੜੇ ਇੰਨਾ ਜ਼ਿਆਦਾ ਜਿਹੜਾ ਇਸ ਦੇ ਉੱਤੇ ਕੜਾ ਕਹਿ ਲਓ ਵੀ ਚੀਜ਼ਾਂ ਜਿਹੜੀਆਂ ਉਹ ਨਹੀਂ ਚਾਹੁੰਦੇ। ਇਨਫੈਕਟ ਇਸ ਬਿੱਲ ਦੇ ਵਿੱਚ $25 ਬਿਲੀਅਨ ਰਾਸ਼ਟਰਪਤੀ ਟਰੰਪ ਦੀ ਕੰਧ ਵਾਸਤੇ ਜਿਹੜੇ ਆ ਉਹ ਰੱਖੇ ਗਏ ਸੀਗੇ। ਸੋ ਬਿਲਕੁਲ ਇਹਦੇ ਵਿੱਚ ਡੈਮੋਕ੍ਰੇਟਾਂ ਨੂੰ ਕਹਿੰਦੇ ਇਨਕਲੂਡ ਨਹੀਂ ਕੀਤਾ ਗਿਆ, ਜਿਸ ਤਰ੍ਹਾਂ ਜਿਹੜਾ ਹੈਗਾ ਆ ਕੰਪਰੋਮਾਈਜ਼ ਮੇਜਰ ਬਿੱਲ ਕਹਿ ਰਹੇ ਹੈਗੇ ਆ। ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਰੌਲਾ ਪੈ ਰਿਹਾ, ਬੱਚਿਆਂ ਨੂੰ ਜਿਹੜਾ ਅਲੱਗ ਕੀਤਾ ਜਾ ਰਿਹਾ ਹੈਗਾ, ਜਿਹੜੇ ਅਨਡਾਕੂਮੈਂਟਡ ਲੋਕ ਇੱਥੇ ਆਉਂਦੇ ਹੈਗੇ ਆ, ਪੇ ਇਨ ਹਿਊਮਨ ਹੈਗਾ ਆ, ਸੋ ਉਹਨੂੰ ਵੀ ਜਿਹੜਾ ਹੈ ਉਹਦੇ ਵਿੱਚ ਰੱਖਿਆ ਗਿਆ ਵੀ ਨਹੀਂ ਇਹ ਗੱਲ ਗਲਤ ਹੈਗੀ ਆ ਵੀ ਸਾਨੂੰ ਬੱਚਿਆਂ ਨੂੰ ਸੈਪਰੇਟ ਨਹੀਂ ਕਰਨਾ ਚਾਹੀਦਾ। ਤੇ ਹੋਰ ਵੀ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਚੇਂਜਸ ਦੱਸੀਆਂ ਗਈਆਂ ਵੀ ਜਿਸ ਤਰ੍ਹਾਂ ਆਪਾਂ ਪੇਰੈਂਟਸ ਨੂੰ ਪਰਮਾਨੈਂਟਲੀ ਮੰਗਾ ਲੈਂਦੇ ਆ, ਉਹ ਵੀ ਜਿਹੜੀ ਚੇਨ ਮਾਈਗ੍ਰੇਸ਼ਨ ਆ ਉਹ ਬੰਦ ਕਰਨ ਦੀ ਗੱਲ ਕੀਤੀ ਗਈ ਹੈਗੀ ਆ। ਸੋ ਪਰ ਰਾਸ਼ਟਰਪਤੀ ਟਰੰਪ ਨੇ ਹਾਲ ਦੀ ਘੜੀ ਇਸ ਬਿੱਲ ਦੇ ਉੱਤੇ ਮਨਜ਼ੂਰੀ ਦੇਣ ਤੋਂ ਜਿਹੜੀ ਆ ਉਹ ਸਾਈਨ ਕਰਨ ਤੋਂ ਜਿਹੜੀ ਮਨਾ ਕੀਤੀ ਆ। ਸੋ ਹੁਣ ਇਹ ਦੇਖਦੇ ਆ ਵੀ ਕੀ ਹਾਊਸ ਦੇ ਵਿੱਚ ਇਹ ਬਿੱਲ ਪਾਸ ਵੀ ਹੋ ਸਕੂਗਾ ਕਿ ਨਹੀਂ ਹੋ ਸਕੂਗਾ। ਕਾਫੀ ਜਿਹੜੇ ਵੱਡੇ ਪੈਮਾਨੇ ਦੇ ਉੱਤੇ ਜਿਹੜੇ ਆ ਚੇਂਜਸ ਲਿਆਉਣ ਦੀ ਉਹਨਾਂ ਨੇ ਗੱਲ ਆਖੀ ਆ। ਕੱਲ੍ਹ ਜਿੱਦਾਂ ਤੁਸੀਂ ਬੱਚਿਆਂ ਨੂੰ ਅਲੱਗ ਕਰਨ ਵਾਲੀ ਗੱਲ ਆ, ਕੱਲ੍ਹ ਜਿਹੜੇ ਅਟਾਰਨੀ ਜਨਰਲ ਜੈਫ ਸੈਸ਼ਨ ਆ ਉਹਨਾਂ ਨੇ ਬਾਈਬਲ ਦਾ ਹਵਾਲਾ ਦਿੰਦੇ ਹੋਏ ਆਖਿਆ ਸੀ ਅਸੀਂ ਤਾਂ ਇਸ ਕਰਕੇ ਜਿਹੜਾ ਆ ਉਹ ਕਰ ਰਹੇ ਆ। ਤੇ ਅੱਜ ਕਹਿੰਦੇ ਅਟਾਰਨੀ ਜਨਰਲ ਜੈਫ ਸੈਸ਼ਨ ਆ ਫਿਰ ਉਸ ਦੇ ਉੱਤੇ ਜਿਹੜਾ ਕੁਛ ਨਾ ਕੁਛ ਜਿਹੜਾ ਉਹ ਬੋਲਣਗੇ, ਅੱਜ ਦੁਬਾਰਾ ਜਿਹੜਾ ਉਸ ਨੂੰ ਸੰਬੋਧਨ ਕਰਨਗੇ, ਕਿਉਂਕਿ ਬੱਚਿਆਂ ਨੂੰ ਤੇ ਪੇਰੈਂਟਸ ਦੇ ਨਾਲੋਂ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਅਲੱਗ ਕਰਨ ਵਾਲੇ ਮਾਮਲੇ ਦੇ ਉੱਤੇ ਇਸ ਟਾਈਮ ਬਹੁਤ ਜ਼ਿਆਦਾ ਵਿਵਾਦ ਦਾ ਉਹ ਵੱਧ ਚੁੱਕਾ ਹੋਇਆ ਆ। ਬਹੁਤ ਸਾਰੇ ਲੋਕ ਇਸ ਨੂੰ ਜਿਹੜਾ ਆ ਮਾੜਾ ਕਹਿ ਰਹੇ ਆ ਵੀ ਇੱਦਾਂ ਜਿਹੜਾ ਕਰਨਾ ਨਹੀਂ ਚਾਹੀਦਾ, ਵੀ ਬੱਚਿਆਂ ਦਾ ਵਿਚਾਰਿਆਂ ਦਾ ਜਿਹੜਾ ਆ ਉਸ ਦੇ ਵਿੱਚ ਕੀ ਕਸੂਰ ਹੋ ਗਿਆ। ਰਾਸ਼ਟਰਪਤੀ ਟਰੰਪ ਵੀ ਇਹ ਭਾਂਡਾ ਜਿਹੜਾ ਡੈਮੋਕ੍ਰੇਟਾਂ ਦੇ ਸਿਰ ਪਾਉਂਦੇ ਨੇ ਵੀ ਉਹਨਾਂ ਨੇ ਹੀ ਜਿਹੜੀ ਇਹ ਪਾਲਿਸੀ ਬਣਾਈ ਸੀ, ਜਦ ਕਿ ਯਾਦ ਹੋਊਗਾ ਵੀ ਇਹ ਪਾਲਿਸੀ ਜਾਰਜ ਬੁਸ਼ ਦੇ ਕਾਰਜਕਾਲ ਦੇ ਦੌਰਾਨ ਜਿਹੜੀ ਉਹ ਆਈ ਸੀਗੀ। ਉਦੋਂ ਸਾਰੇ ਦੇ ਸਾਰੇ ਸੈਨੇਟਰਸ ਤੇ ਸਾਰੇ ਦੇ ਸਾਰੇ ਹਾਊਸ ਵਾਲੇ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਨੇ ਮਿਲ ਕੇ ਜਿਹੜੀ ਇਹ ਪਾਲਿਸੀ ਜਿਹੜੀ ਉਸ ਟਾਈਮ ਦੇ ਉੱਤੇ ਬਣਾਈ ਸੀ ਵੀ ਜਿਹੜੇ ਬੱਚਿਆਂ ਦੇ ਨਾਲ ਕੋਈ ਵੀ ਨਹੀਂ ਆਉਂਦਾ, ਜਿਹੜੇ ਇਕੱਲੇ ਬੱਚੇ ਆ ਰਹੇ ਆ ਉਹਨਾਂ ਨੂੰ ਜਿਹੜਾ ਆ ਉਹ ਆਪਾਂ ਅਲੱਗ ਰੱਖਣਾ ਆ, ਨਾ ਕਿ ਜਿਹੜੇ ਅਕੰਪਨੀਡ ਹੁੰਦੇ ਆ ਉਹਨਾਂ ਨੂੰ ਜਿਹੜਾ ਵੱਖ ਕਰਕੇ ਜਿਹੜਾ ਉਹ ਰੱਖਣਾ ਆ। ਸੋ ਉਸ ਦੇ ਉੱਤੇ ਵੀ ਜਿਹੜਾ ਇਸ ਟਾਈਮ ਖਾਸਾ ਵਿਵਾਦ ਜਿਹੜਾ ਆ ਉਹ ਬਣਿਆ ਹੋਇਆ ਆ। ਅਗਲੀ ਖਬਰ ਵੱਲ ਚਲੀਏ। ਆਈਸ ਵਾਲੇ ਜਿਹੜੇ ਆ ਉਹ ਪੂਰੀ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਉਹਨੀ ਜਿਹੜਾ ਆ ਲੋਕਾਂ ਦਾ ਸਾਹ ਸੁੱਕਣਾ ਪਾਇਆ ਹੈਗਾ। ਕੱਲ੍ਹ ਫਿਰ 162 ਦੇ ਕਰੀਬ ਜਿਹੜੇ ਆ ਲੋਕ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਸਦਰਨ ਕੈਲੀਫੋਰਨੀਆ ਦੇ ਵਿੱਚ ਫੜੇ ਗਏ ਆ। ਤੇ ਆਈਸ ਦੇ ਮੁਤਾਬਕ ਕਹਿੰਦੇ ਵੀ 90% ਉਹਨਾਂ ਦੀ ਜਿਹੜੀ ਕ੍ਰਿਮੀਨਲ ਕਨਵਿਕਸ਼ਨ ਸੀ, ਕੋਈ ਰੇਪ 'ਚ ਇਨਵੋਲਵ ਸੀ, ਕੋਈ ਕ੍ਰਾਈਮ ਅਗੇਂਸਟ ਚਿਲਡਰਨ, ਮੈਨਸਲੌਟਰ ਦੇ ਵਿੱਚ। ਤੇ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਪਈ ਮਾਰਚ ਤੋਂ ਲੈ ਕੇ ਹੁਣ ਤੱਕ ਜੂਨ 15 ਤੱਕ 650 ਦੇ ਕਰੀਬ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਹੈਗੇ ਆ ਉਹ ਕੈਲੀਫੋਰਨੀਆ ਚੋਂ ਆਈਸ ਵੱਲੋਂ ਫੜੇ ਗਏ ਹੈਗੇ ਆ। ਤੇ ਹੁਣ ਉਹਨਾਂ ਨੇ ਜਿਹੜੀ ਆਈਸ ਵਾਲਿਆਂ ਨੇ ਆਪਣੀ ਜਿਹੜੀ ਸਟ੍ਰੈਟਜੀ ਆ ਉਹ ਚੇਂਜ ਕਰ ਲਈ, ਕਿਉਂਕਿ ਸਰੋਤਿਆਂ ਨੂੰ ਯਾਦ ਹੋਊਗਾ ਵੀ ਬਹੁਤ ਸਾਰੇ ਜਿਹੜੇ ਪੁਲਿਸ ਸਿਟੀ ਦੀ ਪੁਲਿਸ ਹੈਗੀ ਆ ਉਹ ਕੋਆਪਰੇਟ ਨਹੀਂ ਕਰ ਰਹੀ ਇਮੀਗ੍ਰੇਸ਼ਨ ਐਨਫੋਰਸਮੈਂਟ ਆਫੀਸ਼ੀਅਲ ਦੇ ਨਾਲ।
ਨਾਲ। ਹੁਣ ਉਹ ਕਹਿੰਦੇ ਵੀ ਅਸੀਂ ਪੁਲਿਸ ਵਾਲਿਆਂ ਨੂੰ ਦੱਸਣਾ ਹੀ ਨਹੀਂ ਹੈ ਜਦੋਂ ਅਸੀਂ ਕਿਸੇ ਤਰ੍ਹਾਂ ਦੀ ਅਰੈਸਟ ਕਰਨੀ ਹੈਗੀ ਆ। ਸੋ ਆਈਸ ਵਾਲੇ ਆਉਣ ਵਾਲੇ ਸਮੇਂ 'ਚ ਕਹਿੰਦੇ ਪਈ ਅਸੀਂ ਜਿਹੜਾ ਆ ਲੋਕਲ ਪੁਲਿਸ ਨੂੰ ਦੱਸੇ ਤੋਂ ਬਿਨਾਂ ਹੀ ਜਿਹੜੇ ਆ ਲੋਕਾਂ ਨੂੰ ਅਰੈਸਟ ਕਰਾਂਗੇ ਜਿਨ੍ਹਾਂ ਦੀ ਕ੍ਰਿਮੀਨਲ ਬੈਕਗਰਾਊਂਡ ਜਾਂ ਕਿਸੇ ਤਰ੍ਹਾਂ ਦੀ ਵੀ ਹੈਗੀ ਆ। ਟਾਰਗੇਟ ਤਾਂ ਉਹਨਾਂ ਦਾ ਉਹੀ ਆ ਵੀ ਕੋਈ ਕਿਸੇ ਤਰ੍ਹਾਂ ਕ੍ਰਾਈਮ 'ਚ ਇਨਵੋਲਵ ਆ, ਕਿਸੇ ਦੇ ਕੋਲ ਕੋਈ ਨਾਮ ਉਹੀ ਆ ਪਰ ਚੱਕਰ ਇਹ ਆ ਉਹ ਕਹਿੰਦੇ ਵੀ ਜਿਹੜਾ ਵੀ ਫਿਰ ਆ ਗਿਆ ਡਿੱਕੇ ਉਸਲੇ ਤੇ ਉਹ ਫਿਰ ਉਹ ਨਹੀਂ ਨਾਲ ਹੀ ਲੈ ਜਾਣਾ। ਨਹੀਂ ਤਾਂ ਕਾਫੀ ਪੀਂਦੇ ਨੂੰ ਵੀ ਤਾਂ ਫੜ ਹੀ ਲੈਂਦੇ ਆ ਜਿਹੜੇ 30 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਆ, ਘਰ ਦੇ ਬਾਹਰ ਹਾਊਸ ਓਨਰ ਵੀ ਨੇ। ਕੱਲ ਆਪਾਂ ਜਿਹੜੀ ਆ ਗਾਰਸੀਆ ਦੀ ਵੀ ਉਹਦੀ ਗੱਲ ਜਿਹੜੀ ਆਪਾਂ ਦੱਸੀ ਆ ਵੀ ਸੋ ਇਹ ਤਾਂ ਮਰਜ਼ੀ ਆ ਜੀ ਇਹਨਾਂ ਦੀ ਵੀ ਜਿਹਨੂੰ ਜੀ ਕਰਦਾ ਚੱਕ ਕੇ ਲੈ ਜਾਂਦੇ, ਚਾਹੇ ਮਿਸਡਮੀਨਰ ਆ ਤੇ ਚਾਹੇ ਕ੍ਰਿਮੀਨਲ ਜਿਹੜੀ ਕਨਵਿਕਸ਼ਨ ਰਹੀ ਆ ਤੇ ਜਾਂ ਕ੍ਰਿਮੀਨਲ ਜਿਹੜੇ ਚਾਰਜਸ ਹੀ ਜਿਹੜੇ ਆ ਚਾਹੇ ਲੱਗੇ ਹੋਣ। ਸੋ ਕਹਿੰਦੇ ਵੀ ਇੰਨਾ ਮਾੜਾ ਹਾਲ ਚੱਲ ਰਿਹਾ ਵੀ ਪਿਛਲੇ ਦਿਨਾਂ ਤੋਂ ਜਿਹੜੇ ਬੱਚੇ ਜਿਸ ਤਰ੍ਹਾਂ ਰੌਲਾ ਪੈ ਰਿਹਾ ਹੈਗਾ ਆ। ਇੱਕ ਵਾਲਮਾਰਟ ਸਟੋਰ ਹੈਗਾ ਬਰਾਊਨਸਵਿਲ ਟੈਕਸਸ ਦੇ ਵਿੱਚ, ਉਹਨੂੰ ਕਨਵਰਟ ਕੀਤਾ ਗਿਆ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੀ ਫੈਸਿਲਿਟੀ। ਹਾਂਜੀ, ਤੇ ਕਹਿੰਦੇ ਕੈਸਾ ਪੈਡਰੇ ਡਿਟੈਂਸ਼ਨ ਫੈਸਿਲਿਟੀ ਉਹਦਾ ਨਾਂ ਦਿੱਤਾ ਗਿਆ। ਉਹਦੇ 1400 ਬੱਚੇ ਹੈਗੇ ਆ ਜਿਨ੍ਹਾਂ ਦੀ ਉਮਰ 10 ਸਾਲ ਤੋਂ ਲੈ ਕੇ 17 ਸਾਲ ਤੱਕ ਆ। ਤੇ ਬਸ ਕਹਿੰਦੇ ਉਹਨਾਂ ਨੂੰ ਬਾਹਰ ਸਿਰਫ 2 ਘੰਟੇ ਲਈ ਕੱਢਿਆ ਜਾਂਦਾ ਉਹਦੇ ਵਿੱਚੋਂ, ਬਾਕੀ ਸਾਰਾ 22 ਘੰਟੇ ਜਿਹੜੇ ਆ ਉਹਦੇ ਅੰਦਰ ਹੀ ਰੱਖੇ ਜਾਂਦੇ ਆ। ਜੀ 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 ਬਿਲਕੁਲ। ਲੇਟੈਸਟ ਹਰਜੋਤ ਸਿੰਘ ਜੀ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਆ, ਰਾਸ਼ਟਰਪਤੀ ਟਰੰਪ ਦੇ 2016 ਦੇ ਕੈਂਪੇਨ ਦਾ ਜਿਹੜਾ ਚੇਅਰਮੈਨ ਰਿਹਾ ਪੌਲ ਮੈਨਾਫਰਟ, ਉਸ ਨੂੰ ਅੱਜ ਜੱਜ ਨੇ ਜੇਲ੍ਹ ਜਿਹੜੀ ਆ ਉਹ ਸੁਣਾ ਦਿੱਤੀ ਆ। ਜਿਹੜਾ ਵਿਟਨੈਸ ਦੇ ਨਾਲ ਟੈਂਪਰਿੰਗ ਕਰਨ ਦੇ ਮਾਮਲੇ ਦੇ ਵਿੱਚ ਜਿਹੜੀ ਰੋਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਦੇ ਚੱਲਦਿਆਂ ਇਸ ਦੇ ਉੱਤੇ ਇਹ ਜਿਹੜੇ ਚਾਰਜਿਸ ਆ ਉਹ ਲਾਏ ਗਏ ਸੀਗੇ। ਤੇ ਅੱਜ ਜਿਹੜੇ ਆ ਜੱਜ ਜਿਨ੍ਹਾਂ ਦੇ ਸਾਹਮਣੇ ਇਹ ਸੁਣਵਾਈ ਚੱਲ ਰਹੀ ਸੀ, ਉਹਨਾਂ ਨੇ ਦੋਨਾਂ ਹੀ ਪਾਸਿਆਂ ਦੇ ਜਿਹੜੇ ਆਰਗੂਮੈਂਟ ਸੁਣੇ, ਗੱਲਾਂ ਬਾਤਾਂ ਜਿਹੜੀਆਂ ਉਹ ਸੁਣੀਆਂ ਤੇ ਉਹਨਾਂ ਨੇ ਇਹ ਇਸ ਦੇ ਵਿੱਚ ਪਾਇਆ ਵੀ ਇਸ ਨੇ ਵਾਕਿਆ ਹੀ ਕਾਨੂੰਨ ਜਿਹੜਾ ਤੋੜਿਆ ਸੀ ਤੇ ਜਿਸ ਦੇ ਚੱਲਦਿਆਂ ਹੁਣ ਇਸ ਨੂੰ ਜਿਹੜਾ ਜੇਲ੍ਹ ਦੇ ਅੰਦਰ ਡੱਕਿਆ ਜਾਊਗਾ। ਸੋ ਇਹ ਜਿਹੜਾ ਅੱਜ ਹੁਣੇ ਲੇਟੈਸਟ ਬ੍ਰੇਕਿੰਗ ਨਿਊਜ਼ ਜਿਹੜੀ ਆ ਇਹ ਆ ਰਹੀ ਆ, US ਡਿਸਟ੍ਰਿਕਟ ਜੱਜ ਐਮੀ ਬਰਮਨ ਜੈਕਸਨ, ਉਹਨਾਂ ਨੇ ਇਹ ਹੁਣੇ ਕੁਝ ਸਮਾਂ ਪਹਿਲਾਂ ਹੀ ਜਿਹੜਾ ਆ ਉਹ ਫੈਸਲਾ ਸੁਣਾਇਆ ਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਕੱਲ੍ਹ ਵੀ ਜਿਹੜੀ ਆਈ ਸੀ FBI ਦੀ ਜਿਹੜੀ ਰਿਪੋਰਟ ਆ ਉਹਦਾ ਵੀ ਜਿਹੜਾ ਕਾਫੀ ਰੌਲਾ ਪੈ ਰਿਹਾ ਹੈਗਾ ਆ। ਜੇਮਸ ਕੋਮੀ ਨੂੰ ਜਿਹੜਾ ਉਹਦੇ ਵਿੱਚ ਬਲੇਮ ਕੀਤਾ ਜਾ ਰਿਹਾ ਹੈਗਾ। ਹਜੇ ਵੀ ਉਹਦੀਆਂ ਜਿਹੜੀਆਂ ਡਿਟੇਲਸ ਇਨਫੋਰਮੇਸ਼ਨ ਜ਼ਿਆਦਾ ਨਹੀਂ ਆਈਆਂ, ਉਹ ਜਦੋਂ ਵੀ ਆਉਣਗੀਆਂ ਆਪਾਂ ਤੁਹਾਡੇ ਨਾਲ ਉਹ ਸਾਂਝੀਆਂ ਕਰਾਂਗੇ। ਜੀ ਬਿਲਕੁਲ। ਉਸ ਜੇ ਰਿਪੋਰਟ ਦੇ ਉੱਤੇ ਆਪਾਂ ਥੋੜ੍ਹੀ ਜਿਹੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਇਹ ਕਿਹਾ ਆ ਵੀ ਉਸਨੇ ਬਾਇਸ ਕੋਈ ਨਹੀਂ ਕੀਤਾ ਜੇਮਸ ਕੋਮੀ ਨੇ, ਪਰ ਜਿਹੜੀ ਮਿਸ ਹੈਂਡਲਿੰਗ ਕੀਤੀ ਆ ਵੀ ਉਹ ਉਸਨੇ ਜਿਹੜੇ ਪੂਰੀ ਤਰ੍ਹਾਂ ਜਿਹੜੇ ਪ੍ਰੋਸੀਜਰ ਆ ਉਹ ਫੋਲੋ ਨਹੀਂ ਕੀਤੇ। ਵਿੱਚ ਇੱਕ ਅੱਧਾ ਟੈਕਸਟ ਉਹਨਾਂ ਨੂੰ ਜਿਹੜਾ ਉਹ ਲੱਭਾ ਆ ਜਿਹੜੇ FBI ਦੇ ਅੰਦਰ ਕੰਮ ਕਰ ਰਹੇ ਸੀਗੇ, ਜਿਸ ਦੇ ਵਿੱਚ ਉਹ ਆਪਸ ਦੇ ਵਿੱਚ ਗੱਲ ਕਰਦੇ ਕਈ ਜਿਹੜੇ ਕਾਮੇ ਸੀਗੇ FBI ਦੇ, ਉਹਨਾਂ ਨੇ ਕਿਹਾ ਵੀ ਵੀ ਵਿਲ ਨਾਟ ਲੈਟ ਹਿਮ ਬਿਕਮ ਦਾ ਪ੍ਰੈਜ਼ੀਡੈਂਟ, ਜਿਹੜੀਆਂ ਉਹ ਗੱਲਾਂ ਜਿਹੜੀਆਂ ਦੇਖੀਆਂ ਗਈਆਂ। ਸੋ ਇਸ ਰਿਪੋਰਟ ਦੇ ਵਿੱਚ ਜਿਹੜੀ ਇੰਸਪੈਕਟਰ ਜਨਰਲ ਦੀ ਰਿਪੋਰਟ ਆ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਵੀ ਬਹੁਤ ਸਾਰੇ ਲੋਕਾਂ ਨੇ ਬਾਇਸਡ ਉਸ ਦੇ ਵਿੱਚ ਜਿਹੜਾ ਕੰਮ ਕੀਤਾ, ਪਰ ਜੇਮਸ ਕੋਮੀ ਨੂੰ ਬਾਇਸ ਦੇ ਇਸ ਦੋਸ਼ ਤੋਂ ਉਹਨਾਂ ਨੇ ਮੁਕਤ ਰੱਖਿਆ ਆ। ਕਹਿੰਦੇ ਵੀ ਉਹਨਾਂ ਨੇ ਇਸ ਤਰੀਕੇ ਦਾ ਕੋਈ ਵੀ ਕੰਮ ਜਿਹੜਾ ਉਹ ਨਹੀਂ ਕੀਤਾ। ਪਰ ਓਵਰਆਲ ਜਿਹੜੀ FBI ਦਾ ਜਿਹੜਾ ਕਾਰਜ ਰਿਹਾ ਆ ਇਸ ਹੈਲਰੀ ਕਲਿੰਟਨ ਦੇ ਈਮੇਲ ਮਾਮਲੇ ਦੇ ਵਿੱਚ, ਉਸ ਦੇ ਉੱਤੇ ਕਈ ਤਰੀਕੇ ਦੇ ਜਿਹੜੇ ਆ ਸਵਾਲ ਚਿੰਨ੍ਹ ਜਿਹੜੇ ਆ ਉਹ ਪੈਦਾ ਹੁੰਦੇ ਨੇ। ਜੀ ਅਗਲਾ ਚਲੀਏ ਹਾਰਵਰਡ ਯੂਨੀਵਰਸਿਟੀ ਦੇ ਅਗੇਂਸਟ ਜਿਹੜੇ ਏਸ਼ੀਅਨ ਅਮਰੀਕਨ ਹੈਗੇ ਆ, ਉਹਨਾਂ ਨੇ ਇੱਕ ਕੇਸ ਫਾਈਲ ਕੀਤਾ ਹੈਗਾ। ਕਹਿੰਦੇ ਵੀ ਜਿਹੜੇ ਏਸ਼ੀਅਨ ਅਮਰੀਕਨ ਸਟੂਡੈਂਟਸ ਆ ਉਹਨਾਂ ਦੇ ਨਾਲ ਹਾਰਵਰਡ ਯੂਨੀਵਰਸਿਟੀ ਵਾਲੇ ਡਿਸਕ੍ਰਿਮੀਨੇਸ਼ਨ ਕਰ ਰਹੇ ਆ ਜਦੋਂ ਐਡਮਿਸ਼ਨ ਹੋਣਾ ਆ, ਕਿਉਂਕਿ USA ਦੇ ਵਿੱਚ ਬਹੁਤ ਸਾਰੇ ਜਿਹੜੇ ਏਸ਼ੀਅਨ ਅਮਰੀਕਨ ਬੈਕਗਰਾਊਂਡ ਦੇ ਬੱਚੇ ਆ, ਉਹਨਾਂ ਦੇ ਗ੍ਰੇਡ ਬੜੇ ਅੱਛੇ ਹੁੰਦੇ ਆ, ਪੜ੍ਹਨ 'ਚ ਬੜੇ ਹੁਸ਼ਿਆਰ ਆ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਉਹ ਜਿਹੜੇ ਆਈਵੀ ਲੀਗ ਯੂਨੀਵਰਸਿਟੀ ਜਿਸ ਤਰ੍ਹਾਂ ਕਿ ਹਾਰਵਰਡ ਯੂਨੀਵਰਸਿਟੀ ਆ ਉਹਦੇ 'ਚ ਐਡਮਿਸ਼ਨ ਲਈ ਅਪਲਾਈ ਕਰਦੇ ਹੈਗੇ ਆ। ਪਰ ਹਾਰਵਰਡ ਯੂਨੀਵਰਸਿਟੀ ਕਹਿੰਦੀ ਆ ਵੀ ਅਸੀਂ ਜਿਹੜੀ ਯੂਨੀਵਰਸਿਟੀ ਦੇ ਵਿੱਚ ਸਾਰੇ ਬੱਚਿਆਂ ਦਾ ਬਰਾਬਰ ਜਿਹਾ ਰੱਖਦੇ ਆ ਪ੍ਰਪੋਰਸ਼ਨ। ਇਸ ਤੋਂ ਪਹਿਲਾਂ ਵੀ ਕਹਿੰਦੇ ਵੀ ਕਾਫੀ ਲੰਮਾ ਸਮਾਂ ਪਹਿਲਾਂ ਰੌਲਾ ਪਿਆ ਸੀ ਜਦੋਂ ਉਹਨਾਂ ਨੇ ਜਿਊਸ਼ ਜਿਹੜੇ ਸਟੂਡੈਂਟ ਸੀ ਉਹਨਾਂ ਦੇ ਕੋਟੇ ਦੇ ਉੱਤੇ ਵੀ ਇੱਕ ਤਰ੍ਹਾਂ ਨਾਲ ਕੋਟਾ ਰੱਖਿਆ ਸੀ ਵੀ ਜ਼ਿਆਦਾ ਗਿਣਤੀ ਦੇ ਵਿੱਚ ਉਹ ਨਾ ਹੋਣ। ਸੋ ਦੇਖੋ ਹੁਣ ਜਿਹੜਾ ਕੋਰਟ ਆ ਉਹ ਕਿਸ ਹੱਕ ਦੇ ਵਿੱਚ ਡਿਸੀਜਨ ਦਿੰਦਾ ਆ ਵੀ ਜਿਹੜੇ ਏਸ਼ੀਅਨ ਅਮਰੀਕਨ ਸਟੂਡੈਂਟਸ ਆ ਉਹਨਾਂ ਦੇ ਹੱਕ ਦੇ ਵਿੱਚ ਦਊਗਾ ਜਾਂ ਹਾਰਵਰਡ ਯੂਨੀਵਰਸਿਟੀ ਦੇ ਹੱਕ ਵਿੱਚ ਦਊਗਾ। ਜੀ ਜੀ
ਅਗਲੀ ਜੇ ਅੰਤਰਰਾਸ਼ਟਰੀ ਪੱਧਰ ਦੀ ਗੱਲ ਕਰਦੇ ਜਾਈਏ, ਜਰਮਨੀ ਦੀ ਜਿਹੜੀ ਕਹਿੰਦੇ ਸਭ ਤੋਂ ਵਰਲਡ ਦੀ ਵੈਸੇ ਸਭ ਤੋਂ ਤਾਕਤਵਰ ਔਰਤ ਜਿਸ ਨੂੰ ਆਖਿਆ ਜਾਂਦਾ, ਤਾਕਤ ਇਸ ਨਹੀਂ ਵੀ ਡੋਲਾ ਜਿਹਦਾ ਕਿਹਦਾ ਵੱਡਾ ਆ, ਵੀ ਉੱਦਾਂ ਓਵਰਆਲ ਵੀ ਪੋਲੀਟੀਕਲੀ ਜਿਹੜੀ ਬਹੁਤ ਆ, ਵੀ ਐਂਜਲਾ ਮਾਰਕਲ ਆ, ਉਸ ਦੇ ਕਹਿੰਦੇ ਵੀ ਦਿਨ ਜਿਹੜੇ ਆ ਉਹ ਕਹਿ ਲਓ ਵੀ ਕਰੀਬ ਆਏ ਹੋ ਸਕਦੇ ਆ, ਵੀ ਉਸ ਦਾ ਕਰੀਅਰ ਜਿਹੜਾ ਖਾਤਮੇ ਵੱਲ ਹੋ ਸਕਦਾ। ਰਾਈਟ ਨਾਓ 4th ਟਰਮ ਦੇ ਉੱਤੇ ਜਰਮਨੀ ਦੀ ਚਾਂਸਲਰ ਦੇ ਵਜੋਂ ਉਹ ਭੂਮਿਕਾ ਨਿਭਾ ਰਹੇ ਆ, 2005 ਤੋਂ ਲਗਾਤਾਰ ਪਾਵਰ ਦੇ ਵਿੱਚ ਉੱਥੇ ਹੈਗੇ ਨੇ। ਤੇ ਹੁਣ ਉਹਨਾਂ ਦਾ ਜਿਹੜਾ ਆਪਣੇ ਹੀ ਇੰਟੀਰੀਅਰ ਜਿਹੜੇ ਮਿਨਿਸਟਰ ਹੈਗੇ ਆ, ਉਹਨਾਂ ਦੇ ਨਾਲ ਕਾਫੀ ਵਿਵਾਦ ਜਿਹੜਾ ਉਹ ਚੱਲ ਰਿਹਾ ਆ। ਤੇ ਇਹ ਕਿਹਾ ਜਾ ਰਿਹਾ ਆ ਵੀ ਕਿਉਂਕਿ ਇਹ ਜਿਹੜੀ ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਸੀ, ਤਕਰੀਬਨ 100 ਦਿਨ ਹੀ ਹੋਏ ਆ ਇਸ ਇਲੈਕਸ਼ਨ ਨੂੰ, ਤੇ ਔਖੇ ਸੌਖੇ ਹੋ ਕੇ ਇਹਨਾਂ ਨੇ ਜਿਹੜਾ ਪੋਲੀਟੀਕਲ ਕ੍ਰਾਈਸਿਸ ਆ ਉਸ ਨੂੰ ਹਟਾਇਆ ਸੀ, ਤੇ ਕੋਲੀਸ਼ਨ ਦੀ ਜਿਹੜੀ ਆ ਮਿਲ ਜੁਲ ਕੇ ਸਰਕਾਰ ਜਿਹੜੀ ਉੱਥੇ ਉਹਨਾਂ ਨੇ ਬਣਾਈ ਸੀ। ਪਰ ਇਮੀਗ੍ਰੇਸ਼ਨ ਦੇ ਮਸਲੇ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਟਾਈਮ ਉੱਥੇ ਵੀ ਬਹੁਤ ਜ਼ਿਆਦਾ ਰੌਲਾ ਚੱਲ ਰਿਹਾ ਜਰਮਨੀ ਦੇ ਵਿੱਚ, ਜਿਸ ਦੇ ਚੱਲਦੇ ਇਹ ਲੱਗਦਾ ਆ ਵੀ ਇਹਨਾਂ ਦੇ ਜਿਹੜੀ ਚਾਂਸਲਰ ਦਾ ਅਹੁਦਾ ਆ ਉਹ ਖਤਰੇ ਦੇ ਵਿੱਚ ਬਣਿਆ ਹੋਇਆ ਆ। ਸੋ ਦੇਖਦੇ ਹਾਂ ਵੀ ਹੁਣ ਜਿਹੜਾ ਇਸ ਦੇ ਵਿੱਚ ਕੀ ਬਣੂਗਾ। ਯੂਰਪੀਅਨ ਸੰਘ ਦੇ ਵਿੱਚ ਜਿਹੜਾ ਆ ਜਰਮਨੀ ਆ ਉਹ ਬੜੀ ਅਹਿਮ ਭੂਮਿਕਾ ਰਾਈਟ ਨਾਓ ਨਿਭਾ ਰਿਹਾ ਹੈ, ਜਦੋਂ ਦਾ UK ਖਾਸ ਕਰਕੇ ਬਾਹਰ ਜਿਹੜਾ ਨਿਕਲ ਗਿਆ ਆ। ਐਂਜਲਾ ਮਾਰਕਲ ਤੇ ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਨੇ ਇਮੈਨੂਅਲ ਮੈਕਰੋਨ, ਇਹਨਾਂ ਦੀ ਕਹਿੰਦੇ ਕਾਫੀ ਟੀਮ ਅੱਜ ਕੱਲ੍ਹ ਜਿਹੜੀ ਸਟਰੋਂਗ ਜਿਹੜੀ ਚੱਲ ਰਹੀ ਆ, ਤੇ ਯੂਰਪ ਦੇ ਲਈ ਸਾਰੇ ਜਾਣੇ ਇਹ ਦੋਨੋਂ ਜਾਣੇ ਜ਼ਿਆਦਾ ਮਿਲ ਕੇ ਕੰਮ ਜਿਹੜਾ ਕਰਨਾ ਚਾਹ ਰਹੇ ਆ ਤੇ ਜ਼ਿਆਦਾ ਕੰਟਰੋਲ ਰੱਖਣਾ ਚਾਹੁੰਦੇ ਆ, ਤੇ ਇਹ ਥੋੜੀ ਲਿਬਰਲ ਜਿਹੜੀ ਆ ਪਾਲਿਸੀਜ਼ ਦੇ ਵੱਲ ਨੂੰ ਧਿਆਨ ਦੇ ਰਹੇ ਨੇ। ਪਰ ਇਸ ਟਾਈਮ ਯੂਰਪ ਦੇ ਵਿੱਚ ਵੀ ਰਾਸ਼ਟਰਵਾਦ ਦਾ ਜਿਹੜਾ ਕਾਫੀ ਜ਼ਿਆਦਾ ਰੌਲਾ ਆ ਉਹ ਵੱਧ ਰਿਹਾ ਆ, ਜਿਸ ਦੇ ਚੱਲਦਿਆਂ ਇਮੀਗ੍ਰੇਸ਼ਨ ਪਾਲਿਸੀਜ਼ ਦੇ ਚੱਲਦਿਆਂ ਜਰਮਨੀ ਦੀ ਚਾਂਸਲਰ ਦੇ ਕਹਿ ਲਓ ਵੀ ਉਹਨਾਂ ਦੀ ਪਦ ਨੂੰ ਖਤਰਾ ਬਣਿਆ ਹੋਇਆ ਹੈ। ਅਗਲੀ ਖਬਰ ਵੱਲ ਚਲੀਏ। ਖਬਰ ਅਫਗਾਨਿਸਤਾਨ ਤੋਂ ਆ ਰਹੀ ਹੈ। ਅਫਗਾਨਿਸਤਾਨ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਪਾਕਿਸਤਾਨ ਦਾ ਕਹਿੰਦੇ ਤਾਲਿਬਾਨ ਦਾ ਜਿਹੜਾ ਮੇਨ ਲੀਡਰ ਸੀ, ਮੇਨ ਮਿਲੀਟੈਂਟ ਹੈਗਾ ਆ ਮੁੱਲਾ ਫਜ਼ੁੱਲਾ ਖੁਰਾਸਾਨੀ, ਉਹਨੂੰ US ਦੀ ਜਿਹੜੀ ਫੋਰਸਿਸ ਆ, US ਦੇ ਡਰੋਨ ਸਟ੍ਰਾਈਕ ਨਾਲ ਮਾਰ ਦਿੱਤਾ ਗਿਆ ਆ। ਈਵਨ ਦੋ ਕਹਿੰਦੇ ਅਫਗਾਨਿਸਤਾਨ ਦੇ ਵਿੱਚ ਉਹਨਾਂ ਨੇ ਸੀਜ਼ ਫਾਇਰ ਕੀਤਾ ਹੋਇਆ ਸੀ ਤਾਲਿਬਾਨ ਦੇ ਨਾਲ, ਕਿਉਂਕਿ ਈਦ ਦਾ ਜਿਹੜਾ ਤਿਉਹਾਰ ਆ ਉਹ ਦਿਨ ਚੱਲ ਰਹੇ ਹੈਗੇ ਆ। ਸੋ ਜਿਹੜਾ ਮੁੱਲਾ ਫਜ਼ੁੱਲਾ ਖੁਰਾਸਾਨੀ ਆ, ਕਹਿੰਦੇ ਵੀ ਇਸ ਨੇ 2014 ਦੇ ਵਿੱਚ ਇੱਕ ਸਕੂਲ ਤੇ ਅਟੈਕ ਕੀਤਾ ਸੀ, ਜਿਹਦੇ ਵਿੱਚ 132 ਬੱਚੇ ਮਾਰੇ ਗਏ ਸੀ, ਤੇ ਇਸੇ ਤਰ੍ਹਾਂ 2012 ਦੇ ਵਿੱਚ ਉਸ ਨੇ ਮਲਾਲਾ ਯੂਸਫਾਨੀ ਜਿਹੜੀ ਆ, ਜਿਹਨੂੰ ਬਾਅਦ ਦੇ ਵਿੱਚ ਨੋਬਲ ਪੀਸ ਪ੍ਰਾਈਜ਼ ਮਿਲਿਆ, ਉਹਦੇ ਉੱਤੇ ਵੀ ਅਟੈਕ ਕੀਤਾ ਸੀ। ਸੋ US ਦੀ ਗਵਰਨਮੈਂਟ ਵੱਲੋਂ ਇਹਦੇ ਉੱਤੇ $5 ਮਿਲੀਅਨ ਦਾ ਇਨਾਮ ਰੱਖਿਆ ਗਿਆ ਸੀ। ਸੋ ਅੱਜ ਉਹਨੂੰ ਜਿਹੜਾ ਆ US ਵੱਲੋਂ ਹੀ ਇੱਕ ਡਰੋਨ ਦੇ ਰਾਹੀਂ ਜਿਹੜਾ ਆ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਬਾਰਡਰ ਤੇ ਮਾਰ ਦਿੱਤਾ ਗਿਆ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਹੁਣੇ ਇੱਕ ਆਈ ਆ ਵੀ ਇੱਕ ਰੋਲਰ ਕੋਸਟਰ ਆ ਉਹ ਡੀਰੇਲ ਕਹਿੰਦੇ ਆ ਹੋ ਗਿਆ, ਜਿਸ ਦੇ ਵਿੱਚ ਜਿਹੜਾ 34 ਫੁੱਟ ਜਿਹੜਾ ਉੱਤੋਂ ਜਿਹੜਾ ਡਿੱਗਾ ਆ, ਜਿਸ ਦੇ ਵਿੱਚ 2 ਜਾਣੇ ਸਵਾਰ ਸੀਗੇ ਤੇ ਉਹਨਾਂ ਦੇ ਸੱਟਾਂ ਜਿਹੜੀਆਂ ਆ ਉਹ ਲੱਗੀਆਂ ਨੇ। ਥਰਸਡੇ ਨਾਈਟ ਨੂੰ ਜਿਹੜਾ ਆ ਇਹ ਰੋਲਰ ਕੋਸਟਰ ਡੀਲ ਹੋਇਆ ਸੀਗਾ ਫਲੋਰੀਡਾ ਦੇ ਜਿਹੜਾ ਬਰੋਡ ਵਾਕ ਦੇ ਉੱਤੇ, ਡੇਟੋਨਾ ਬੀਚ ਦੇ ਨਜ਼ਦੀਕ ਹੀ ਜਿਹੜਾ ਦੱਸਿਆ ਜਾਂਦਾ ਆ, ਤੇ ਇਸ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਸਹਿਮ ਜਿਹੜਾ ਉੱਥੇ ਬਣ ਗਿਆ ਸੀਗਾ ਜੀ। ਤੇ ਸਾਡਾ ਸਮਾਂ ਵੀ ਸਮਾਪਤ ਹੋ ਗਿਆ, ਕਿਉਂਕਿ ਅੱਜ ਮਿੰਟੂ ਗੁਰਸਰੀਆ ਜੀ ਆਪਣਾ ਪ੍ਰੋਗਰਾਮ ਲੈ ਕੇ ਆਉਣਗੇ ਜੀ। ਤੇ ਜਾਣ ਤੋਂ ਪਹਿਲਾਂ ਜਿਹੜਾ ਆਪਾਂ ਜ਼ਰੂਰ ਹਰਜੋਤ ਸਿੰਘ ਜੀ ਦੱਸਦੇ ਜਾਂਦੇ ਹਾਂ ਵੀ ਜਿਹੜਾ ਕੈਲੀਫੋਰਨੀਆ ਨੂੰ 3 ਹਿੱਸਿਆਂ 'ਚ ਵੰਡਣ ਵਾਲੀ ਜਿਹੜੀ ਪਟੀਸ਼ਨ ਸੀਗੀ, ਉਸ ਦੇ ਵਿੱਚ ਜਿਹੜੇ ਤਕਰੀਬਨ 6 ਲੱਖ ਸਾਈਨ ਪਹੁੰਚ ਗਏ ਸੀਗੇ ਸੈਕਟਰੀ ਆਫ ਸਟੇਟ ਦੇ ਕੋਲ, ਤੇ ਉਹਨਾਂ ਨੇ ਹੁਣ ਨਵੰਬਰ ਦੇ ਬੈਲਟ ਦੇ ਵਿੱਚ ਉਸ ਨੂੰ ਲਿਆਉਣ ਦੀ ਮਨਜ਼ੂਰੀ ਦੇ ਦਿੱਤੀ ਆ। ਸੋ ਕੈਲੀਫੋਰਨੀਆ ਨੂੰ ਨਰਦਰਨ ਕੈਲੀਫੋਰਨੀਆ ਤੇ ਸਦਰਨ ਕੈਲੀਫੋਰਨੀਆ 3 ਹਿੱਸਿਆਂ ਦੇ ਵਿੱਚ ਡਿਵਾਈਡ ਕਰਨ ਦੀ ਇੱਕ ਬੰਦੇ ਨੇ ਬੜੇ ਚਿਰ ਤੋਂ ਜਿਹੜੇ ਸਿਗਨੇਚਰ ਮੁਹਿੰਮ ਚਲਾਈ ਸੀ, ਉਹ ਸਿਗਨੇਚਰ ਮੁਹਿੰਮ ਦੇ ਵਿੱਚ ਕਾਮਯਾਬ ਹੋਇਆ ਆ। ਪਰ ਡਿਸਾਈਡ ਜਿਹੜਾ ਆ ਕੈਲੀਫੋਰਨੀਆ ਦੇ ਲੋਕਾਂ ਨੇ ਜਿਹੜਾ ਉਹ ਕਰਨਾ ਆ ਵੀ ਕੀ ਕੈਲੀਫੋਰਨੀਆ ਨੂੰ 3 ਵੱਖ-ਵੱਖ ਸੂਬਿਆਂ ਦੇ ਵਿੱਚ ਵੰਡ ਦਿੱਤਾ ਜਾਵੇ ਜਾਂ ਨਹੀਂ। ਸੋ ਇਹ ਹੁਣ ਜਿਹੜੀਆਂ ਨਵੰਬਰ ਨੂੰ ਵਿੱਚ ਇਲੈਕਸ਼ਨ ਜਿਹੜੀਆਂ ਆਉਣੀਆਂ, ਨਵੰਬਰ ਦੇ ਪਹਿਲੇ ਮੰਗਲਵਾਰ ਨੂੰ, ਜਿਹੜਾ ਨਗਰ ਕੀਰਤਨ ਤੋਂ ਅਗਲੇ ਹੀ ਵੀਕਐਂਡ ਵਾਲੇ ਤੋਂ ਅਗਲੇ ਜਿਹੜਾ ਮੰਗਲਵਾਰ ਆਉਂਦਾ ਹੁੰਦਾ ਆ, ਸੋ ਉਸ ਦਿਨ ਜਿਹੜਾ ਇਹ ਡਿਸਾਈਡ ਕੀਤਾ ਜਾਊਗਾ। 6 ਨਵੰਬਰ ਨੂੰ ਇਹ ਜਿਹੜਾ ਤਰੀਕ ਆ ਰਹੀ ਹੈ ਇਲੈਕਸ਼ਨ ਦੀ। ਸੋ ਬਿਲਕੁਲ ਪਹਿਲਾਂ ਕਹਿੰਦੇ ਇੱਥੋਂ ਪਾਸ ਹੋਣਾ ਚਾਹੀਦਾ, ਮੋਰ ਦੈਨ 50% ਵੋਟਾਂ ਚਾਹੀਦੀਆਂ, ਉਹ ਤੋਂ ਬਾਅਦ ਫਿਰ ਜਿਹੜੀ US ਦੀ ਕਾਂਗਰਸ ਆ ਉਹ ਪਾਸ ਕਰੇਗੀ। ਲਾਸਟ ਟਾਈਮ ਜਿਹੜੀ USA ਦੇ ਵਿੱਚ ਕੋਈ ਜਿਹੜੀ ਸਟੇਟ ਸਪਲਿਟ ਹੋਈ ਸੀ ਉਹ ਵਰਜੀਨੀਆ ਸੀ, ਜਿਸ
ਨੂੰ ਵਰਜੀਨੀਆ ਤੇ ਵੈਸਟ ਵਰਜੀਨੀਆ ਸਪਲਿਟ ਕੀਤਾ ਗਿਆ ਸੀ 1863 ਦੇ ਵਿੱਚ। ਵਾਓ, ਸੋ ਘੱਟ ਹੀ ਚਾਂਸ ਨੇ, ਪਰ ਯੂ ਨੈਵਰ ਨੋ, ਹੋ ਵੀ ਸਕਦਾ ਆ। ਉਹਨਾਂ ਨੇ ਜਿੱਦਾਂ ਆਪਣੇ ਜਿਹੜਾ ਸੈਂਟਾ ਕਰੂਜ਼ ਤੋਂ ਲੈ ਕੇ ਤੇ LA ਤੱਕ ਜਿਹੜਾ ਇੱਕ ਉਹਨੂੰ ਮੇਨ ਕੈਲੀਫੋਰਨੀਆ ਰੱਖਿਆ ਕੋਸਟ ਨੂੰ, ਸੈਨ ਡਿਏਗੋ, ਤੇ ਉਹ ਬਾਕੀ ਜਿਹੜਾ ਫਾਰਮਿੰਗ ਵਾਲਾ ਸਾਰਾ ਲੈਂਡ ਆ ਸੈਂਟਰ ਵੈਲੀ ਤੱਕ ਅੰਟਿਲ ਜਿਹੜਾ ਸੈਕਰਾਮੈਂਟੋ ਵਾਲੇ ਪਾਸੇ ਤੱਕ, ਉਹ ਸਦਰਨ ਕੈਲੀਫੋਰਨੀਆ ਤੇ ਆਪਣਾ ਬੇ ਏਰੀਆ ਤੇ ਇਨਕਲੂਡਿੰਗ ਐਵਰੀਥਿੰਗ ਅਪ ਨਾਰਥ, ਇਸ ਨੂੰ ਨਦਰਨ ਕੈਲੀਫੋਰਨੀਆ ਦਾ ਜਿਹੜਾ ਉਹ ਰੱਖਿਆ ਆ। ਸੋ ਦੇਖਦੇ ਹਾਂ ਵੀ ਕਿੱਦਾਂ ਜਿਹੜਾ ਆ ਲੋਕ ਆ ਵੋਟਾਂ ਪਾਉਣਗੇ। ਸੋ ਜਿਹੜੇ ਕੋਸਟਲ ਵਾਲੇ ਇਲਾਕਿਆਂ ਦੇ ਹੱਥਾਂ 'ਚ ਹੀ ਆਪਾਂ ਕਹਿ ਸਕਦੇ ਹਾਂ ਵੀ ਇਹ ਮੇਨ ਜਿਹੜੇ ਲੋਕਾਂ ਨੂੰ ਉਹਨਾਂ ਦੇ ਹੱਥ 'ਚ ਆ ਡਿਸਾਈਡ ਕਰਨਾ। ਕਿਉਂਕਿ ਜਿਹੜੇ ਨਾ ਸਾਡੇ ਸਰੋਤੇ ਸੁਣ ਰਹੇ ਆ ਜਿਹੜੇ ਦੂਰ ਰਹਿੰਦੇ ਹੈਗੇ ਆ, ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਫਰਕ ਹੈਗਾ। ਜੇ ਤੁਸੀਂ ਬੇ ਏਰੀਏ 'ਚ ਰਹਿੰਦੇ ਆ ਉੱਥੇ ਲੋਕਾਂ ਦੀ ਬਹੁਤ ਜ਼ਿਆਦਾ ਇਨਕਮ ਆ, ਜੇ ਕਿਤੇ ਤੁਸੀਂ ਖੇਤਾਂ ਵਾਲੇ ਏਰੀਏ 'ਚ ਰਹਿੰਦੇ ਆ ਬਹੁਤ ਗਰੀਬ ਵੀ ਹੈਗੇ ਆ। ਕੱਲੀ ਇਨਕਮ ਨਹੀਂ, ਪਾਪੂਲੇਸ਼ਨ ਵਾਈਜ਼ ਵੀ ਬਹੁਤ ਜ਼ਿਆਦਾ ਇਨਡਿਫਰੈਂਸ ਹੈਗਾ ਆ ਜੀ। ਸੋ ਇਹ ਇਨੀਸ਼ੀਏਟਿਵ ਜਿਹੜਾ ਹੈਗਾ, ਟਿਮ ਡਰੇਪਰ ਇੱਕ ਬਿਲੀਅਨਰ ਤੇ ਵੈਂਚਰ ਕੈਪੀਟਲਿਸਟ ਹੈਗਾ ਆ ਤੇ 60 ਸਾਲਾਂ ਦਾ, ਉਹ ਕਾਫੀ ਲੰਮੇ ਸਮੇਂ ਤੋਂ ਟਰਾਈ ਕਰ ਰਿਹਾ ਸੀ। ਕਹਿੰਦੇ ਬਿਟਕੋਇਨ ਇਨਵੈਸਟਰ ਵੀ ਉਹ ਹੈਗਾ ਆ ਤੇ ਉਸਨੇ ਹੁਣ, ਪਰ ਜਿਹੜੇ ਆਉਣ ਵਾਲੇ ਗਵਰਨਰ ਹੈਗੇ ਆ ਕੈਲੀਫੋਰਨੀਆ ਦੇ, ਗੈਬਨ ਨਿਊਸਮ, ਤੁਸੀਂ ਉਹਨਾਂ ਨੂੰ ਪਹਿਲਾਂ ਹੀ ਬਣਾਤਾ, ਪਰ ਚਲੋ ਅਜੇ ਇਲੈਕਸ਼ਨ ਹੋਣੀ ਪਤਾ ਹੀ ਆ, ਤੇ ਉਹ ਇਸ ਦੇ ਆਪੋਜ਼ਿਟ ਹੈਗੇ ਆ। ਉਹ ਕਹਿੰਦੇ ਵੀ ਨਹੀਂ, ਇੱਕੋ ਹੀ ਕੈਲੀਫੋਰਨੀਆ ਚਾਹੀਦੀ ਆ, 3 ਨਹੀਂ ਚਾਹੀਦੀਆਂ। ਤੇ ਪਰ ਦੇਖੋ ਹੁਣ ਕਿੰਨਾ ਕੁ ਖਰਚਾ ਜਿਹੜਾ ਇਹਨਾਂ ਦਾ ਐਡਵਰਟਾਈਜ਼ਮੈਂਟ ਤੇ, ਜਾਂ ਕਿੰਨਾ ਕੁ ਜਿਹੜੇ ਲੋਕ ਹੈਗੇ ਆ ਇਸ ਦੇ ਹੱਕ ਵਿੱਚ ਜਾਣਗੇ। ਇਹ ਤਾਂ ਜਿਨ੍ਹਾਂ ਨੇ ਕਰਾਉਣਾ ਆ ਖਰਚਾ ਤਾਂ ਉਹਨਾਂ ਦਾ ਜ਼ਿਆਦਾ ਹੋਣਾ ਹੈ ਵੀ, ਕਿਉਂਕਿ ਪਰ ਇੱਕ ਗੱਲ ਜ਼ਰੂਰ ਆ ਵੀ ਜਿਹੜੇ ਵੀ ਬੰਦੇ ਕਰ ਰਹੇ ਆ, ਦੇਖੋ ਵੀ ਉਹਨਾਂ ਨੂੰ ਕਿਸੇ ਨੂੰ ਅਰੈਸਟ ਨਹੀਂ ਕੀਤਾ ਗਿਆ, ਕਿਸੇ ਨੂੰ ਕੁਝ ਨਹੀਂ ਕੀਤਾ ਗਿਆ, ਰਾਈਟ। ਸੋ ਇਹ ਹੱਕ ਹੈਗਾ ਆ, ਇਹ ਅਸਲੀ ਡੈਮੋਕ੍ਰੇਸੀ ਆ ਜਿਹੜੀ ਪੂਰੇ ਦੁਨੀਆ ਨੂੰ ਇਹ ਤੋਂ ਸਿੱਖਣਾ ਚਾਹੀਦਾ। ਵੀ ਜੇ ਕੋਈ ਲੱਗ ਹੋਣਾ ਚਾਹੁੰਦਾ, ਅਗਲਾ ਕਹਿੰਦਾ ਵੀ ਠੀਕ ਆ ਵੋਟਾਂ ਪਵਾ ਲਓ, ਜੇ ਜਿੱਤ ਗਏ ਤਾਂ ਆਪਾਂ ਹੋ ਜਾਾਂਗੇ, ਨਹੀਂ ਤਾਂ ਅਸੀਂ ਤਾਂ ਬ੍ਰੈਕਸਿਟ ਦੇ ਵਿੱਚ ਆਪਾਂ ਦੇਖਿਆ ਹੀ ਆ ਲੋਕਾਂ ਦੀ ਮੰਗ ਦੇ ਉੱਤੇ ਸੰਘ ਦੇ ਵਿੱਚੋਂ ਜਿਹੜਾ ਪੂਰੇ ਦਾ ਪੂਰਾ ਮੁਲਕ ਬਾਹਰ ਜਿਹੜਾ ਹੋਇਆ ਆ। ਕਿਊਬੈਕ ਨੇ ਕਿੰਨੀ ਵਾਰੀ ਜਿਹੜਾ ਆ ਉੱਥੇ ਰੈਫਰੈਂਡਮ ਜਿਹੜਾ ਉਹਨਾਂ ਨੇ ਕਰਵਾਇਆ ਆ ਕੈਨੇਡਾ ਦੇ ਨਾਲੋਂ ਵੱਖ ਹੋਣ ਦਾ। ਉਧਰ ਜਿਹੜੇ UK ਕਿੰਗਡਮ ਹੈਗੀ ਉਸ ਦੇ ਵਿੱਚੋਂ ਸਕਾਟਲੈਂਡ ਵਾਲੇ, ਆਇਰਲੈਂਡ ਵਾਲੇ ਉਹ ਟਰਾਈ ਕਰਦੇ ਰਹਿੰਦੇ ਆ। ਨਿਊਜ਼ੀਲੈਂਡ ਦੇ ਵਿੱਚ ਇੱਕ ਹੋਰ ਇੱਕ ਬੀਬੀ ਇਸ ਟਾਈਮ ਲੱਗੀ ਹੋਈ ਆ, ਉਹ ਇੱਕ ਆਪਣਾ ਵੱਖਰਾ ਜਿਹੜਾ ਉਹਦੇ ਵਿੱਚੋਂ ਨਿਕਲਣ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਆ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਨੇ, ਪਰ ਗੱਲ ਇਹ ਆ ਵੀ ਅਲਾਓ ਕਰਦੇ ਨੇ ਤਾਂ ਜਿਹੜਾ ਇਹ ਸਾਰਾ ਕੁਛ ਹੋ ਰਿਹਾ। ਇਹ ਅਸਲੀ ਰੀਅਲ ਡੈਮੋਕ੍ਰੇਸੀ ਹੁੰਦੀ ਹੈ ਵੀ ਲੋਕਾਂ ਦੇ ਜਿਹੜੀ ਵੋਟਿੰਗ ਆ ਉਸ ਦੇ ਆਧਾਰ ਦੇ ਨਾਲ ਜਿਹੜਾ ਉਹ ਸਾਰਾ ਕੁਛ ਹੋਵੇ। ਚਲੋ ਹੋਪਫੁਲੀ ਬਾਕੀ ਮੁਲਕ ਵੀ ਜਿਹੜੇ ਇਹਨਾਂ ਤੋਂ ਉਹ ਸਿੱਖ ਸਕਣ। ਤੇ ਇੱਥੇ ਹੀ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੀ ਜਿਹੜੀ ਆ ਹੁਣ ਸਮਾਪਤੀ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।